ਅਗਲੀ ਖਬਰ ਦੇ ਵੱਲ ਵਧੀਏ ਤੇ ਸ਼ਰਮਾ ਜੀ ਗੱਲ ਕਰੀਏ ਪੰਜਾਬ ਦੀ। ਪੰਜਾਬ ਦੇ ਵਿੱਚ ਮੁਫ਼ਤ ਬਿਜਲੀ ਦਾ ਜਿਹੜਾ ਉਹ ਸਾਲ ਤਾਂ ਪੂਰਾ ਹੋ ਗਿਆ, ਪਰ ਨਾਲ ਹੀ ਕਹਿੰਦੇ 6600 ਕਰੋੜ ਦਾ ਜਿਹੜਾ ਬੋਝ ਹੈ ਉਹ ਵੀ ਵੱਧ ਗਿਆ ਜੀ। ਪ੍ਰਵੀਨ ਜੀ, ਇਕੱਲਾ ਬੋਝ ਹੀ ਨਹੀਂ ਵਧਿਆ, ਹੂੰ ਪੰਜਾਬ 'ਚ ਬਿਜਲੀ ਦੇ ਕਨੈਕਸ਼ਨ ਵੀ ਵੱਧ ਗਏ, ਹੂੰ ਬਿਜਲੀ ਦੀ ਖਪਤ ਵੀ ਵੱਧ ਗਈ ਜੀ। ਬਿਜਲੀ ਦਾ ਬੋਝ ਜਿਹੜਾ ਆਪਾਂ ਪੈਸਿਆਂ ਦੇ ਵੱਲ ਨਾਲ ਕਹਿੰਦੇ ਆ ਉਹ ਵੀ ਵੱਧ ਗਿਆ ਹੂੰ ਸਰਕਾਰੀ ਖਜ਼ਾਨੇ ਤੇ। ਇਸ ਕਰਕੇ ਬਿਜਲੀ ਦੀ ਚੋਰੀ ਵੀ ਵੱਧ ਗਈ ਜੀ। ਇਹ ਸਾਰੀ ਗੱਲ ਸਮਝ ਨਹੀਂ ਆ ਰਹੀ ਕਿ ਠੀਕ ਹੈ। ਘੱਟੋ ਘੱਟ ਚੋਰੀ ਵਾਲਾ ਮਾਮਲਾ ਤਾਂ ਖਤਮ ਹੋਣਾ ਚਾਹੀਦਾ ਸੀ ਨਾ। ਹੁਣ ਤਾਂ ਮੁਫਤ ਬਿਜਲੀ ਹੈ ਹੂੰ ਤੇ ਫਿਰ ਉਹ ਵੀ ਮਾਮਲੇ ਵੱਧ ਗਏ। ਜੀ। ਸੋ ਪੰਜਾਬ ਦੇ ਵਿੱਚ 1 ਸਾਲ ਪੂਰਾ ਹੋਇਆ, ਪੰਜਾਬ ਸਰਕਾਰ ਆਪਣੇ ਸਭ ਤੋਂ ਬੜੀ ਗਰੰਟੀਆਂ ਚੋਂ ਇਸੇ ਗਰੰਟੀ ਨੂੰ ਮੰਨਦੀ ਹੈ ਔਰ ਇਸ ਗਰੰਟੀ ਦਾ ਉਹ ਪ੍ਰਚਾਰ ਵੀ ਕਰਦੀ ਔਰ ਇਸ ਦੇ ਵਿੱਚੋਂ ਪਾਸ ਵੀ ਆ। ਬੇਸ਼ੱਕ ਖਜ਼ਾਨਾ ਸਾਡਾ ਖਾਲੀ ਹੋ ਗਿਆ, ਪਰ ਸਰਕਾਰ ਦੇ ਹਵਾਲੇ ਨਾਲ ਮਤਲਬ ਕਿ 87% ਜੋ ਕਹਿੰਦੇ ਨੇ, ਤਾਂ ਮੈਂ ਕਹਿੰਦਾ 88% ਲੋਕਾਂ ਦਾ ਬਿੱਲ ਜ਼ੀਰੋ ਆਉਂਦਾ ਹੋਣਾ। 87 ਕਿਉਂ? ਜੀ ਜੀ। ਸ਼ਾਇਦ ਉਹਨਾਂ ਕੋਲ ਵੀ ਅੰਕੜਾ ਘੱਟ 88% ਦਾ ਆਉਣਾ। ਮਤਲਬ ਜਿਹੜੇ ਬੰਦੇ, ਮੈਂ ਉਹ ਬੰਦਿਆਂ ਨੂੰ ਵੀ ਜਾਣਦਾ ਪੰਜਾਬ ਦੇ ਵਿੱਚ ਜਿਹੜੇ ਬੰਦਿਆਂ ਦੀ ਮਹੀਨੇ ਦੀ ਆਮਦਨ 2.5 ਲੱਖ 3 ਲੱਖ ਆ, ਉਹ ਕਹਿੰਦੇ ਸਾਡਾ ਬਿੱਲ ਜ਼ੀਰੋ ਆ ਰਿਹਾ ਜੀ। ਤੇ ਇਸ ਲਈ ਇਸ ਪੈਮਾਨੇ ਤੇ ਫਿਰ ਖੋਰਾ ਕਿਹਨੂੰ ਲੱਗ ਰਿਹਾ? ਸੂਬੇ ਨੂੰ ਲੱਗ ਰਿਹਾ। ਪਰ ਸਰਕਾਰ ਕਹਿੰਦੀ ਅਸੀਂ ਵਾਅਦਾ ਕੀਤਾ ਸੀ, ਆਪਣੇ ਵਾਅਦੇ ਤੇ ਖਰਾ ਉਤਰ ਲਓ। ਮੈਂ ਉਹਦੇ ਥੋੜੇ ਜਿਹੇ ਅੰਕੜਿਆਂ ਵੱਲ ਨੂੰ ਆਉਣਾ ਕਿ ਪੰਜਾਬ 'ਚ ਹਰ ਮਹੀਨੇ 300 ਯੂਨਿਟ, ਇੱਕ ਬਿੱਲ ਪਿੱਛੇ 600 ਯੂਨਿਟ ਮਾਫ ਕਰਨ ਦੀ ਯੋਜਨਾ ਸੀ, ਜਿਹਨੂੰ 1 ਸਾਲ ਪੂਰਾ ਹੋ ਗਿਆ ਜੀ। ਤੇ ਹੁਣ ਇਹਦਾ ਅਸਰ ਦੇਖੋ ਕਿ 1 ਸਾਲ ਦੇ ਵਿੱਚ 3,32,655 ਨਵੇਂ ਕਨੈਕਸ਼ਨ ਵੱਧ ਗਏ ਜੀ। ਠੀਕ ਹੈ। ਕੀ ਇੰਨੇ ਘਰ ਨਵੇਂ ਆ ਗਏ, ਇੰਨੇ ਲੋਕ ਨਵੇਂ ਆ ਗਏ, ਇੰਨਾ ਵੰਡ ਵੰਡਈਆ ਹੋ ਗਿਆ 1 ਸਾਲ 'ਚ ਜੀ। 3,32,655 ਨਵੇਂ ਕਨੈਕਸ਼ਨ ਲੱਗ ਗਏ ਜੀ। ਤੇ ਕੁੱਲ ਕਨੈਕਸ਼ਨਾਂ ਦੀ ਗਿਣਤੀ ਸਾਡੀ ਹੁਣ ਪੰਜਾਬ ਦੇ ਅੰਦਰ 77,46,972 ਘਰੇਲੂ ਕਨੈਕਸ਼ਨ ਆ ਸਿਰਫ। ਠੀਕ ਹੈ। ਮੈਂ ਕੁੱਲ ਘਰੇਲੂ ਕਨੈਕਸ਼ਨਾਂ ਦੀ ਗੱਲ ਕਰ ਰਿਹਾ, ਹੁਣ ਜਿਨ੍ਹਾਂ ਨੂੰ ਮੁਫਤ ਯੂਨਿਟ ਮਿਲੀ ਹੋਈ ਹੈ ਉਹਨਾਂ ਦੇ ਵਿੱਚ ਹੀ। ਮੈਂ ਵਾਧੇ ਵਾਲੇ ਵੀ ਸਿਰਫ ਉਹਨਾਂ ਦੀ ਗਿਣਤੀ ਕਰ ਰਿਹਾ, ਮੈਂ ਹੋਰ ਕਿਸੇ ਇੰਡਸਟਰੀ ਦੀ, ਕਿਸੇ ਵਪਾਰੀ ਦੀ, ਕਿਸੇ ਦੁਕਾਨਦਾਰੀ ਦੀ, ਕਿਸੇ ਉਹੀ ਜਿਹੀ ਗੱਲ ਨਹੀਂ ਕਰ ਰਿਹਾ। ਠੀਕ ਹੈ। ਘਰੇਲੂ ਕਨੈਕਸ਼ਨ 3,32,655 ਨਵਾਂ ਆਇਆ ਤੇ ਕੁੱਲ ਘਰੇਲੂ ਕਨੈਕਸ਼ਨ ਸਾਡਾ 77,46,972 ਹੋ ਗਏ ਜੀ। ਹੁਣ ਤੱਕ 200 ਯੂਨਿਟ ਮਾਫ ਸੀ ਪੰਜਾਬ ਦੇ ਵਿੱਚ SCBC ਭਾਈਚਾਰੇ ਨੂੰ ਜੀ, ਪਛੜੇ ਵਰਗ ਨੂੰ, ਸੁਤੰਤਰਤਾ ਸੈਨਾਨੀਆਂ ਨੂੰ। ਏਦਾਂ ਇੱਕ ਵਰਗ ਸੀਗਾ ਜਿਹਨੂੰ ਇਹ 200 ਯੂਨਿਟ ਮਾਫ ਸੀ। ਹੁਣ ਉਹਨਾਂ 'ਚ ਵੀ 100 ਯੂਨਿਟ ਪਲੱਸ ਕੀਤਾ। ਠੀਕ ਹੈ। ਤੇ ਬਾਕੀ ਸਾਰਿਆਂ ਦੇ ਲਈ ਵੀ ਮਾਫ ਦਾ ਐਲਾਨ ਕਰਕੇ ਜਦੋਂ 600 ਯੂਨਿਟ ਹੋਇਆ ਤਾਂ 300 ਪਲੱਸ 300, ਉਹ 600 ਯੂਨਿਟ ਦਾ ਅਸਰ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਪੰਜਾਬ ਦੇ ਅੰਦਰ ਪਹਿਲਾਂ ਜਿਹੜੀ ਸਬਸਿਡੀ ਦਿੱਤੀ ਜਾਂਦੀ ਸੀ ਉਹ 200 ਯੂਨਿਟ ਦੇ ਹਵਾਲੇ ਨਾਲ ਉਹ 1600 ਕਰੋੜ ਜਾਂਦੀ ਸੀ। ਔਰ ਜਦੋਂ ਇਹ ਯੋਜਨਾ ਲਿਆਏ ਸੀ ਤਦ ਦੇ ਪ੍ਰੋਗਰਾਮ ਕੱਢ ਕੇ ਦੇਖ ਲਿਓ, ਅਸੀਂ ਕਹਿੰਦੇ ਸੀ ਕਿ 4000 ਤੋਂ ਲੈ ਕੇ 5000 ਕਰੋੜ ਤੱਕ ਪੰਜਾਬ ਦੇ ਸਿਰ ਤੇ ਨਵਾਂ ਬੋਝ ਪੈ ਜਾਣਾ ਸਿੱਧਾ ਸਰਕਾਰੀ ਖਜ਼ਾਨੇ ਤੋਂ ਜੀ ਜੀ। ਔਰ ਇਹ ਬੋਝ ਹੁਣ 6600 ਕਰੋੜ ਤੱਕ ਪਹੁੰਚ ਗਿਆ ਨਵਾਂ। ਮਤਲਬ 1600 ਕਰੋੜ ਪਹਿਲਾਂ ਜਾਂਦਾ ਹੀ ਸੀ, ਉਹ ਲਾ ਲਓ। ਤੇ ਹੁਣ ਆ 300 ਯੂਨਿਟ ਵਾਲੀ ਯੋਜਨਾ ਲਿਆਉਣ ਦੇ ਨਾਲ ਜਿਹੜੇ ਨਵੇਂ ਕਨੈਕਸ਼ਨ ਜਾਂ ਸਾਰਿਆਂ ਨੂੰ ਜਿੰਨਿਆਂ ਨੂੰ ਮੁਫਤ ਮਿਲਣ ਲੱਗੀ, ਉਹ 200 ਵਾਲਿਆਂ ਨੂੰ ਜੇਕਰ ਅੱਡ ਰੱਖੀਏ, 1600 ਕਰੋੜ ਅੱਡ ਵੀ ਰੱਖ ਲਈ ਅਸੀਂ ਤਾਂ 6625 ਕਰੋੜ ਰੁਪਈਆ ਸਾਡੇ ਪੰਜਾਬ ਸਰਕਾਰ ਦੇ ਖਜ਼ਾਨੇ ਤੇ ਨਵਾਂ ਸਬਸਿਡੀ ਦਾ ਬੋਝ ਪੈ ਗਿਆ। ਮਤਲਬ ਕੁੱਲ 8,225 ਕਰੋੜ 1 ਸਾਲ ਦੀ ਸਬਸਿਡੀ ਦਾ ਬੋਝ ਹੈ ਜੀ ਹੁਣ ਕੁੱਲ। ਠੀਕ ਹੈ। ਇਹ ਮੁਫਤ ਬਿਜਲੀ ਯੋਜਨਾ ਦਾ। ਹੁਣ ਬੇਸ਼ੱਕ ਪੰਜਾਬ ਸਰਕਾਰ ਨੇ ਇੱਕ ਮਤਲਬ ਹਿੰਮਤ ਹੈ ਇਹ ਕਿ ਪੰਜਾਬ ਸਰਕਾਰ ਨੇ ਇਸ 2022-23 ਵਾਲਾ ਜਿਹੜਾ ਉਹਨਾਂ ਦਾ ਮਤਲਬ ਕਿ ਬਕਾਇਆ ਸੀਗਾ ਸਬਸਿਡੀ ਵਾਲਾ, ਉਹ ਦੇਤਾ ਜੀ ਬਕਾਇਦਾ ਤੌਰ ਤੇ। ਉਹ ਸਬਸਿਡੀ ਦਾ ਬਕਾਇਆ ਅਦਾ ਕਰਤਾ ਪੰਜਾਬ ਸਰਕਾਰ ਨੇ। ਪਰ ਪਿਛਲਾ ਅਜੇ ਵੀ ਪਿਛਲੀਆਂ ਸਰਕਾਰਾਂ ਜਿਹੜੀਆਂ ਛੱਡ ਗਿਆ ਸੀ, ਉਹ 7200 ਕਰੋੜ ਦਾ ਬਕਾਇਆ ਅਜੇ ਖੜਾ ਹੈ। ਠੀਕ ਹੈ। ਚਲੋ ਇਸ ਬਕਾਏ ਤੋਂ ਅੱਗੇ ਆ ਜੀ, ਹੁਣ ਪਾਵਰਕਾਮ ਨੂੰ ਜੇਕਰ ਪੈਸੇ ਸਮੇਂ ਸਿਰ ਮਿਲਣ ਲੱਗ ਜਾਣ, ਸਹੀ ਰੂਪ ਚ ਮਿਲਣ ਲੱਗ ਜਾਣ ਤਾਂ ਉਹ ਇਹ ਬੇਸ਼ੱਕ ਸਰਕਾਰ ਨੇ ਦੇਤਾ 1 ਸਾਲ ਦਾ, ਪਰ ਉਹ ਸਮੇਂ ਤੇ ਨਹੀਂ ਮਿਲਦਾ ਜੀ। ਨਤੀਜਾ ਪਾਵਰਕਾਮ ਦੇ ਉੱਤੇ ਵੀ 900 ਕਰੋੜ ਦਾ ਨਵਾਂ ਬੋਝ ਵੱਧ ਗਿਆ ਜੀ, ਨਵਾਂ ਲੋਨ ਵੱਧ ਗਿਆ ਜੀ। ਅੱਛਾ। ਇੱਕ ਪਾਸੇ ਖਜ਼ਾਨੇ ਤੇ ਸਾਡੇ ਤੇ ਮਤਲਬ ਕਿ 8000 ਕਰੋੜ ਤੋਂ ਵੱਧ ਦਾ ਬੋਝ ਵੱਧ ਗਿਆ ਹੈ ਨਾ, 6625 ਕਰੋੜ ਹੋ ਗਿਆ ਕੁੱਲ 1 ਸਾਲ ਦਾ। 8225 ਕਰੋੜ ਹੈ ਉਹ ਉਧਰ ਸਰਕਾਰੀ ਖਜ਼ਾਨੇ ਤੇ ਹੈ, ਤੇ ਇੱਧਰ 900 ਕਰੋੜ ਇਹਨਾਂ ਦਾ ਲੋਨ ਵੱਧ ਗਿਆ ਜੀ। ਪੁਰਾਣਾ ਲੋਨ ਇਹਨਾਂ ਦਾ ਮਤਲਬ ਕਿ 2021-22 ਦੇ ਵਿੱਚ 17,824 ਕਰੋੜ ਸੀ, ਜਿਹੜਾ 2022-23 ਚ ਵੱਧ ਕੇ 18,714 ਕਰੋੜ ਹੋ ਗਿਆ। ਮਤਲਬ 890 ਕਰੋੜ ਰੁਪਈਆ ਨਵਾਂ ਬੋਝ ਵੱਧ ਗਿਆ ਜੀ ਲੋਨ ਦਾ। ਇਹ ਪਾਵਰਕਾਮ ਤੇ ਵੱਧ ਗਿਆ। ਦੂਸਰੇ ਪਾਸੇ ਆ ਜਾਓ,
ਹੁਣ ਆਪਾਂ ਕਹੀਏ ਕਿ ਹਾਂ ਇਹਦਾ ਅਸਰ ਜੀ, ਹੁਣ ਪੰਜਾਬ ਸਰਕਾਰ ਨੂੰ ਇਹ ਯੋਜਨਾ ਨੂੰ ਚਾਲੂ ਰੱਖਣ ਦੇ ਲਈ 5 ਸਾਲ ਜੇਕਰ ਰੱਖਣੇ ਆ ਤਾਂ 33,000 ਕਰੋੜ ਰੁਪਇਆ ਇਕੱਠਾ ਕਰਨਾ ਪੈਣਾ ਘੱਟੋ ਘੱਟ। ਠੀਕ ਹੈ, ਮਤਲਬ ਤੁਸੀਂ ਹਿਸਾਬ ਲਾ ਲਓ ਕਿ ਸਿੱਧਾ ਜਿਹਾ ਫਾਰਮੂਲਾ ਕਿ ਜੇਕਰ 8,000 ਦੇ ਹਿਸਾਬ ਨਾਲ ਵੀ ਦੇਖੀਏ ਤਾਂ 40,000 ਕਰੋੜ ਰੁਪਇਆ ਬਣਦਾ। 8,000 ਕਰੋੜ ਇੱਕ ਸਾਲ ਦਾ, ਤੇ 5 ਹਿਸਾਬ ਦੇ ਹਿਸਾਬ ਨਾਲ ਜੇ ਅਸੀਂ ਉਹ ਵਾਧੂ ਵੀ ਲਾਈਏ ਜੀ, ਜਿਹੜਾ 6,625 ਕਰੋੜ ਤਾਂ ਵੀ ਮਤਲਬ 33,000 ਕਰੋੜ ਤੋਂ ਉੱਪਰ ਚਲਾ ਜਾਣਾ ਹੈ 5 ਸਾਲ ਲਈ। ਇਹ ਪੈਸੇ ਦਾ ਪ੍ਰਬੰਧ ਕਰਨਾ ਪੈਣਾ। ਮੈਂ ਕਹਿੰਦਾ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਜੀ ਕਿ 87% ਸੂਬੇ ਦੇ ਲੋਕਾਂ ਨੂੰ ਮਤਲਬ ਘਰੇਲੂ ਖਪਤਕਾਰਾਂ ਨੂੰ ਮੁਫਤ ਬਿਜਲੀ ਆ ਰਹੀ ਹੋਵੇ, ਜ਼ੀਰੋ ਬਿੱਲ ਆ ਰਿਹਾ ਹੋਵੇ, ਉਹਦੇ ਬਾਵਜੂਦ ਵੀ ਮੀਟਰਾਂ ਛੇੜਛਾੜ ਕਿਉਂ? ਅਗਲਾ ਕਹਿੰਦਾ ਅੱਗੇ ਇੱਕ ਕੂਲਰ ਚੱਲਦਾ ਸੀ, ਚੱਲ ਹੁਣ ਏਸੀ ਲਵਾ ਲੈਂਦੇ ਆ ਜੀ। ਅਗਲਾ ਕਹਿੰਦਾ ਅੱਗੇ ਇੱਕ ਏਸੀ ਚੱਲਦਾ ਸੀ, ਹੁਣ 2 ਲਵਾ ਲੈਂਦੇ ਆ, ਹੈਨਾ। ਅੱਗੇ ਬਿੱਲ ਘਟਾਉਣ ਲਈ ਕੁੰਡੀ ਲਾਉਂਦੇ ਸੀ, ਹੁਣ ਜ਼ੀਰੋ ਵਧਾਉਣ ਲਈ ਕੁੰਡੀ ਲਾ ਲੈਂਦੇ ਆ। ਬਿਲਕੁਲ। ਸੋ ਇਸ ਲਈ ਉਹ ਮਾਨਸਿਕਤਾ ਨਹੀਂ ਗਈ ਜੀ। ਤੇ ਪੰਜਾਬ 'ਚ ਕਈ ਥਾਵਾਂ ਤੇ ਸਮਾਰਟ ਮੀਟਰ ਲੱਗ ਗਏ ਜਾਂ ਘਰਾਂ ਤੋਂ ਬਾਹਰ ਮੀਟਰ ਲੱਗ ਗਏ। ਤੇ ਆ ਮਾਹਰਾਂ ਦਾ ਕਮਾਲ ਹੈ ਜੀ ਕਿ ਕਿੱਥੋਂ ਫਾਰਮੂਲੇ ਆਉਂਦੇ ਨੇ। ਕਹਿੰਦੇ ਘਰ ਦੇ ਅੰਦਰੋਂ ਹੀ ਐਡੀ ਦੂਰ ਵਾਲਾ ਮੀਟਰ ਵੀ ਕੰਟਰੋਲ ਕਰਨ ਵਾਲੇ ਯੂਨਿਟ ਰੱਖੇ ਹੋਏ ਨੇ। ਉੱਥੋਂ ਹੀ ਉਹ ਕੋਈ ਰੋਟੀ ਵਾਲਾ ਡੱਬਾ, ਕੋਈ ਪਾਣੀ ਵਾਲੀ ਬੋਤਲ, ਇਹੋ ਜਿਹੇ ਡਿਜ਼ਾਈਨ ਦੀਆਂ ਚੀਜ਼ਾਂ ਨੇ, ਉੱਥੋਂ ਵੀ ਉਹਨਾਂ ਦਾ ਮੀਟਰ ਉਹ ਹੋ ਜਾਂਦਾ ਹੈ ਜੀ। ਅੱਛਾ। ਤੇ ਹੋਰ ਛੱਡੋ, ਕਹਿੰਦੇ ਜੀ ਮੀਟਰ ਦੇ ਪਿਛਲੇ ਪਾਸੇ ਕੋਈ ਮੋਰੀਆਂ ਕਰ ਲਈਆਂ ਅੱਜ ਕੱਲ ਜੀ। ਪਿਛਲੇ ਪਾਸੇ ਮੋਰੀ ਕਰਕੇ ਉਹਦੀ ਰੀਡਿੰਗ ਮੇਰੇ ਅੱਜ ਵੀ ਯਾਦ ਆ ਕਿ ਮੇਰਾ ਇੱਕ ਮਿੱਤਰ ਦੇ ਭੈਣ ਦਾ ਵਿਆਹ ਹੋਣਾ ਸੀ। ਅਸੀਂ ਬਹੁਤ ਛੋਟੇ ਸੀ, ਜਵਾਕ ਸੀ। ਠੀਕ ਹੈ ਜੀ। ਤੇ ਉਹਨਾਂ ਨੇ ਬਜਾਜ ਚੇਤਕ ਸਕੂਟਰ ਦੇਣਾ ਸੀ ਵਿਦਾਤ 'ਚ। ਉਹ ਸਕੂਟਰ ਲਿਆਂਦਾ ਜੀ, ਹੈ ਨਾ। ਕੁੜੀ ਦਾ ਬਾਪੂ ਤੇ ਕੁੜੀ ਦਾ ਬੜਾ ਭਰਾ ਦਿਨ 'ਚ ਆਪਣਾ ਸਕੂਟਰ ਤੇ ਘੁੰਮਣੇ ਫਿਰਨੇ, ਵਿਆਹ ਦੇ ਪ੍ਰਬੰਧ ਕਰਨੇ। ਸ਼ਾਮ ਨੂੰ ਮੇਰੇ ਮਿੱਤਰ ਦੀ ਡਿਊਟੀ ਲਾ ਦੇਣੀ ਕਿ ਲੈ ਭਾਈ ਹੁਣ ਮੁਰਲੇ ਟਾਇਰ ਨੂੰ ਸਟੈਂਡ ਤੇ ਲਾ ਕੇ ਪੁੱਠਾ ਗੇੜਾ ਦੇ ਤਾਂ ਕਿ ਰੀਡਿੰਗ ਪਿੱਛੇ ਹੋ ਜਾਵੇ ਜੀ ਜੀ, ਤਾਂ ਕਿ ਦੇਣ ਵਾਲਿਆਂ ਨੂੰ ਐ ਨਾ ਲੱਗੇ ਕਿ ਇੰਨਾ ਚਲਾਤਾ। ਬਿਲਕੁਲ ਜੀ। ਸੋ ਇਸ ਲਈ ਆਹ ਫਾਰਮੂਲੇ ਸਾਨੂੰ ਸਾਰੇ ਆਉਂਦੇ ਆ। ਹੁਣ ਪੰਜਾਬ ਵਾਲਿਆਂ ਨੇ ਕਹਿੰਦੇ ਉਹ ਸਮਾਰਟ ਮੀਟਰਾਂ ਦੇ ਪਿਛਲੇ ਪਾਸੇ ਮੋਰੀਆਂ ਕੱਢ ਲੀਆਂ ਤੇ ਮੋਰੀ ਕੱਢ ਕੇ ਪਿੱਛੋਂ ਰੀਡਿੰਗ ਪੁੱਠੀ ਕਰ ਦਿੰਦੇ ਆ ਜੀ, ਤੇ ਮਾਮਲੇ ਫੜੇ ਜਾ ਰਹੇ ਆ। ਸਵਾਲ ਇਹ ਹੈ ਕਿ ਮੁਫਤ ਵਾਲੀ ਯੋਜਨਾ ਦੇ ਆਉਣ ਦੇ ਬਾਵਜੂਦ ਖਜ਼ਾਨੇ ਤੇ ਬੋਝ ਵੀ ਵਧਿਆ, ਪਾਵਰਕਾਮ ਤੇ ਲੋਨ ਵੀ ਵੱਧ ਗਿਆ, ਤੇ ਉਧਰ ਚੋਰੀ ਦੇ ਮਾਮਲੇ ਵੀ ਵੱਧ ਗਏ। ਮੈਂ ਵੱਖੋ ਵੱਖ ਜ਼ੋਨ ਦੀ ਜੇਕਰ ਗੱਲ ਕਰਾਂ, ਮਤਲਬ ਉੱਤਰੀ, ਪੂਰਬੀ, ਪੱਛਮੀ, ਹੈ ਨਾ, ਸੈਂਟਰ, ਬਾਰਡਰ ਏਰੀਆ, ਇਹਨਾਂ ਸਾਰੇ ਜ਼ੋਨ ਦੀ ਜੇਕਰ ਗੱਲ ਕਰਾਂ ਤਾਂ 2021-22 ਦੇ ਵਿੱਚ ਜਿੱਥੇ 40,000 ਤੋਂ ਵੱਧ ਚੋਰੀ ਦੇ ਮਾਮਲੇ ਸੀ, ਉਹ ਮਾਮਲੇ ਹੁਣ 92,000 ਤੋਂ ਵੱਧ ਹੋ ਗਏ ਜੀ। ਜਿਹੜੇ ਜ਼ੋਨ ਦੇ ਵਿੱਚ 38,571 ਚੋਰੀ ਦੇ ਮਾਮਲੇ ਸੀ ਪਿਛਲੇ ਸਾਲ 2021-22 ਦੇ ਵਿੱਚ, ਉਹ 22-23 ਚ ਵੱਧ ਕੇ ਜੀ 98,963 ਹੋ ਗਏ ਜੀ। ਜਿੱਥੇ 61,000 ਸੀ ਉਹ 62,000 ਹੋ ਗਏ ਜੀ। ਜਿੱਥੇ 77,000 ਸੀ ਉਹ 97,500 ਸੈਂਟਰਲ ਪੰਜਾਬ ਦੇ ਵਿੱਚ, 77,652 ਤੋਂ ਵੱਧ ਕੇ 97,537 ਹੋ ਗਏ ਜੀ। ਇਸੇ ਤਰ੍ਹਾਂ ਬਾਰਡਰ ਏਰੀਆ ਦੇ ਵਿੱਚ 57,000 ਤੋਂ ਵੱਧ ਚੋਰੀ ਦੇ ਮਾਮਲੇ ਸੀ ਪਿਛਲੇ ਸਾਲ, ਹੈ ਨਾ। ਤੇ ਇਹ ਜੀ ਹੁਣ 1,80,000 ਤੋਂ ਉੱਪਰ ਚਲੇ ਗਏ। 2021-22 ਚ ਪੰਜਾਬ ਚ ਕੁੱਲ 2,75,331 ਚੋਰੀ ਦੇ ਮਾਮਲੇ ਫੜ ਹੋਏ। ਪੌਣੇ 3 ਲੱਖ ਚੋਰੀ ਦੇ ਮਾਮਲੇ ਫੜ ਹੋਏ ਪਿਛਲੇ ਸਾਲ ਜੀ, ਤੇ ਇਸ ਸਾਲ 5,32,000, ਮਤਲਬ ਲਗਭਗ ਦੁੱਗਣੇ ਚਲੇ ਗਏ ਸਰ ਜੀ। 5,32,626 ਇਹ ਉਹ ਨੇ ਜਿਹੜੇ ਫੜ ਲਏ ਮਹਿਕਮੇ ਨੇ, ਜਿਨ੍ਹਾਂ ਦੀ ਰਸੀਦ ਘੱਟ ਹੋ ਗਈ, ਜਿਹੜੇ ਰਿਕਾਰਡ 'ਚ ਚੜ ਗਏ ਜੀ, ਜਿਹੜੇ ਮੱਥਾ ਟੇਕ ਹੋ ਗਿਆ, ਚਾਹ ਪਾਣੀ ਹੋ ਗਈ, ਕੋਲਡ ਡਰਿੰਕ ਹੋ ਗਿਆ, ਸਮਝ ਵਾਲੀ ਕੋਈ ਬੋਤਲ ਪਾਣੀ ਨਾਲ ਨਿਬੜ ਗਿਆ ਮਾਮਲਾ, ਉਹ ਵੱਖਰਾ ਜੀ, ਉਹ ਵੱਖਰਾ ਬਿਲਕੁਲ। ਸੋ ਅਸੀਂ ਜੀ ਬਿਜਲੀ ਮੁਫਤ ਵੀ, ਬਿਜਲੀ ਚੋਰੀ ਵੀ, ਖਜ਼ਾਨਾ ਵੀ ਖਾਲੀ, ਤੇ ਪਾਵਰਕਾਮ ਵੀ ਕਰਜ਼ੇ ਥੱਲੇ। ਕੀ ਹਾਸਲ ਕੀਤਾ ਮੈਨੂੰ ਨਹੀਂ ਪਤਾ ਜੀ। ਬਿਲਕੁਲ।